कि पंजाब वास्ते अज वो हैगी है अपने रुखां नूं बचाउणा तां हवावां नूं शुद्ध करन वास्ते कार्बन का दखल घटाउण वास्ते भावें साडे कोले फसलों का इत्थे दौर दौरा जिहड़ा 199% रकबा जिहड़ा साडा हमेशा फसलों थल्ले रहिंदा हरियां छतरियां समझ लो कि हर वेले विछियां रहिंदियां ने इत्थे पर जिहड़ी सब तो इंपॉर्टेंट गल है महत्वपूर्ण गल है कि जिहड़ा उद्योग वध रहा उद्योग वधन दे नाल नाल जिहड़ियां गैसिस दी एमिशन हो रही है वो बहुत सारिया थावां दे उत्ते इलैक्ट्रोप्लेटिंग यूनिट्स करके या कुछ होर कारण करके वो सारा जिहड़ा साडे वगदे पाणीआं दे विच जिहड़ा वो रल रहा सारा कूड़ कबाड़ ਉਹਦੇ ਨਾਲ ਸਾਡੇ ਪਾਣੀ ਗੰਧਲੇ ਹੋ ਰਹੇ ਨੇ ਨਾਲ ਦੀ ਨਾਲ ਜਿਹੜੇ ਕੈਮੀਕਲ ਦੀ ਵਰਤੋਂ ਵਧ ਰਹੀ ਹੈ ਉਹਦੇ ਨਾਲ ਵੀ ਸਾਡੇ ਬਹੁਤ ਸਾਰੇ ਜਿਹੜੇ ਨੇ ਸੋਮੇ ਖਾਸ ਕਰਕੇ ਨਾਈਟ੍ਰੋਜਨੀ ਖਾਦਾਂ ਕਰਕੇ ਉਹਦੇ ਨਾਲ ਸਾਡਾ ਨਾਈਟ੍ਰੇਟ ਦੀ ਕੰਸੈਂਟਰੇਸ਼ਨ ਵਧ ਰਹੀ ਹੈ ਥੱਲੇ ਧਰਤੀ ਦੇ ਪਾਣੀ ਦੇ ਵਿੱਚ ਇਹ ਫਿਕਰਮੰਦੀ ਦੇ ਮਾਮਲੇ ਨੇ ਹੁਣ ਜਿਹੜਾ ਗਿਆਨ ਤੇ ਵਿਗਿਆਨ ਦਾ ਸੋਮਾ ਸਾਡੇ ਕੋਲ ਪੰਜਾਬ 'ਚ ਹੈਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਹਦੀਆਂ ਜਿਹੜੀਆਂ ਸਿਫਾਰਿਸ਼ਾਂ ਨੇ ਜੇ ਤੇ ਉਹਨਾਂ ਨੂੰ ਮੰਨਣ ਲੋਕ ਖੂਬ ਹੋ ਤੇ ਕੋਈ ਨੁਕਸਾਨ ਨਹੀਂ ਹੈ ਪਰ ਜਦੋਂ ਮਨਮਾਨੀ ਕਰਦੇ ਹਾਂ ਅਸੀਂ ਕਿ ਸਾਡੀ ਫਸਲ ਦਾ ਰੰਗ ਹਰਾ ਹੀ ਚਾਹੀਦਾ ਉਹਦੇ ਵਾਸਤੇ ਹੋਰ ਨਾਈਟ੍ਰੋਜਨ ਖਾਦਾਂ ਪਾਈ ਤੁਰੇ ਜਾਂਦੇ ਆ ਇਹ ਭੁੱਲ ਜਾਂਦੇ ਆ ਵੀ ਇਹਦੇ ਨਾਲ ਸਾਨੂੰ ਕੀੜੇ ਵੀ ਵੱਧ ਹੋਣੇ ਜਦੋਂ ਉਹਦੀ ਵੈਜੀਟੇਸ਼ਨ ਵਧਣੀ ਹੈ ਤੇ ਉਦੋਂ ਗੁਨਾਹ ਹੋ ਜਾਂਦਾ ਉਹ ਗੁਨਾਹ ਕਰਨ ਤੋਂ ਸਾਡੇ ਭਰਾਵਾਂ ਨੂੰ ਬਚਣ ਦੀ ਲੋੜ ਹੈ ਇੱਕ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਹੋ ਰਹੀ ਆ ਕਿ ਅਸੀਂ ਰੁੱਖਾਂ ਨੂੰ ਜਦੋਂ ਖਤਮ ਕਰਦੇ ਹਾਂ ਤਾਂ ਅਸੀਂ ਭੁੱਲ ਜਾਂਦੇ ਹਾਂ ਕਿ ਕਿੰਨੀਆਂ ਚੀਜ਼ਾਂ ਹੋਰ ਉਹਦੇ ਨਾਲ ਮੁੱਕਦੀਆਂ ਨੇ ਮੇਰਾ ਇੱਕ ਗਜ਼ਲ ਦਾ ਸ਼ੇਰ ਆ ਬਈ ਰੁੱਖਾਂ ਨੂੰ ਆਰੀ ਫੇਰ ਨਾ ਡਿੱਗਣ ਗਿਆ ਲੈਣੇ ਚਿੜੀਆਂ ਨੇ ਫਿਰ ਕਿਸ ਜਗ੍ਹਾ ਨੇ ਵੋਟ ਪਾਲਣੇ ਚਿੜੀਆਂ ਤੇ ਵੋਟਾਂ ਦੀ ਇੱਕ ਆਪਣੀ ਅਜ਼ਮਤ ਹੈ ਚਿੜੀਆਂ ਦੀ ਇੱਕ ਆਪਣੀ ਥਾਂ ਆ ਉਹ ਸਾਡੇ ਦੁਸ਼ਮਣ ਕੀੜਿਆਂ ਨੂੰ ਖਾਂਦੀਆਂ ਸੀਗੀਆਂ ਕਿਸੇ ਵੇਲੇ ਇਸੇ ਤਰ੍ਹਾਂ ਦੇ ਨਾਲ ਹੀ ਜਿਹੜਾ ਇੱਕ ਉਹਨਾਂ ਦੀ ਚਹਿਚਹਾਟ ਹੈ ਸਾਡੇ ਸੰਗੀਤ ਦਾ ਹਿੱਸਾ ਸੀ ਸਾਡੇ ਲੋਕ ਜੀਵਨ ਦਾ ਹਿੱਸਾ ਸੀ ਪੰਛੀ ਪਰਿੰਦੇ ਮੋਰ ਹੁਣ ਪਹਿਲਾਂ ਕਿੱਥੇ ਪਾਉਣ ਬੋੜ ਸਾਡੇ ਕੋਲ ਹੈ ਨਹੀਂ ਪਿੱਪਲ ਸਾਡੇ ਕੋਲ ਹੈ ਨਹੀਂ ਬੋੜ ਤੇ ਪਿੱਪਲ ਧਰਤੀ ਦੇ ਉਹ ਬਿਰਖ ਨੇ ਜਿਹੜੇ ਸਾਨੂੰ ਹਰਿਆਵਲੀ ਛਤਰੀ ਤਾਂ ਦਿੰਦੇ ਆ ਜੀਵਨ ਵਿਹਾਰ ਦੀ ਜਾਂਚ ਵੀ ਸਿਖਾਉਂਦੇ ਆ ਇੱਕ ਬੋੜ ਦੇ ਟਾਹਣੇ ਤੇ ਪੀਂਗ ਵੀ ਪੈਂਦੀ ਸਾਡੀ ਮੇਰੀ ਭੈਣ ਝੂਟਦੀ ਸੀ ਮੇਰੀ ਮਾਂ ਆਪਣੇ ਬਚਪਨ ਵੇਲੇ ਝੂਟਦੀ ਹੋਏਗੀ ਜੇ ਉਸ ਟਾਹਣੋ ਟਾਹਣੀ ਮੈਂ ਆਪ ਉਹਨਾਂ 'ਚੋਂ ਆ ਜਿਹੜਾ ਮਤਲਬ ਗਰਮੀਆਂ ਦੇ ਦਿਨਾਂ ਦੇ ਵਿੱਚ ਬੋੜ ਦੀਆਂ ਟਾਹਣੀਆਂ 'ਤੇ ਭੱਜ ਕੇ ਦੌੜ ਕੇ ਅਸੀਂ ਲੋਕ ਜ਼ਿੰਦਗੀ ਦਾ ਜਿਹੜਾ ਸਲੀਕਾ ਸਿੱਖਿਆ ਕਿੰਨੀਆਂ ਪੰਚਾਇਤਾਂ ਬੋੜ ਦੇ ਥੱਲੇ ਬਹਿੰਦੀਆਂ ਸੀਗੀਆਂ ਕਿੰਨਾ ਪਿੰਡਾਂ ਦਾ ਜਿਹੜਾ ਜਨ ਜੀਵਨ ਸੀ ਉਹਦੇ 'ਚ ਜਿੰਨਾ ਵਣਜਾਰਾ ਪਿੰਡ 'ਚ ਆਉਂਦਾ ਸੀ ਕੋਈ ਚੀਜ਼ ਵੇਚਣ ਵਾਲਾ ਫੜੀ ਵਾਲਾ ਰੇਹੜੀ ਵਾਲਾ ਜਾਂ ਕੋਈ ਡੱਗੀ ਵਾਲਾ ਉਹ ਆਪਣਾ ਕੱਪੜਾ ਜਿਹੜਾ ਵੇਚਦਾ ਸੀ ਉੱਥੇ ਕਿਵੇਂ ਲੋਕ ਆਪਸ ਦੇ ਵਿੱਚ ਖਹਿ ਕੇ ਇੱਕ ਦੂਜੇ ਫਸ ਕੇ ਵਿਕਾਸ ਦੇ ਮਾਰਗ ਦੇ ਅੱਗੇ ਤੁਰਦੇ ਸੀਗੇ ਸੋ ਜਿਹੜੇ ਮੁਕੰਮਲ ਹੈਬੀਟੇਟ ਵਾਲਾ ਇੱਕ ਕਲਚਰ ਸੀ ਸਾਡੇ ਵੱਡੇ ਦਰੱਖਤਾਂ ਕੋਲ ਉਹ ਵੀ ਅਸੀਂ ਖਤਮ ਕਰ ਲਿਆ ਮੈਨੂੰ ਲੱਗਦਾ ਕਿ ਸਾਨੂੰ ਪੰਜਾਬ ਨੂੰ ਜੇ ਬਚਾਉਣਾ ਅਸੀਂ ਤਾਂ ਸਾਂਝੀਆਂ ਥਾਵਾਂ 'ਤੇ ਤਰਵੈਣੀਆਂ ਜ਼ਰੂਰ ਲਾਉਣੀਆਂ ਚਾਹੀਦੀਆਂ ਨੇ ਇੱਕ ਤਾਂ ਵਿਰਾਸਤੀ ਇੱਕ ਰੁੱਖ ਨੇ ਸਾਡੇ ਦੂਸਰੇ ਪਾਸੇ ਸਾਡਾ ਜਿਹੜਾ ਪੌਣ ਪਾਣੀ ਹੈ ਉਸ ਵਿੱਚ ਵੀ ਉਸ ਦੇ ਨਾਲ ਫਾਇਦਾ ਹੋਣ ਦੀਆਂ ਸੰਭਾਵਨਾਵਾਂ ਨੇ ਇੱਕ ਗੱਲ ਹੋਰ ਜਿਹੜੀ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਕਿਸਾਨੀ ਭਾਈਚਾਰੇ ਵਾਸਤੇ ਬੜੀ ਜ਼ਰੂਰੀ ਹੈ ਉਹ ਇਹ ਕਿ ਜਿੱਥੇ ਜਿੱਥੇ ਸਾਡੇ ਟਿਊਬਵੈੱਲ ਲੱਗੇ ਬੰਬੀਆਂ ਲੱਗੀਆਂ ਨੇ ਉੱਥੇ ਘੱਟੋ ਘੱਟ 5 ਦਰੱਖਤ ਸਾਡੇ ਕੋਲ ਫਲਦਾਰ ਹੋਣੇ ਚਾਹੀਦੇ ਨੇ ਜਿਹੜੇ ਦਰੱਖਤਾਂ ਦੇ ਫਲ ਜਿਹੜੇ ਨੇ ਉਹ ਸਾਡੇ ਪਰਿਵਾਰ ਦੀ ਸਿਹਤ ਸੰਭਾਲਣ 'ਚ ਕੰਟਰੀਬਿਊਟ ਕਰਨ ਹਿੱਸਾ ਪਾਉਣ ਅਤੇ ਨਾਲ ਦੀ ਨਾਲ ਸਾਡੇ ਇੱਕ ਘਣਸ਼ਾਵਾਂ ਬਿਰਖ ਜਿੱਥੇ ਹੋਵੇਗਾ ਉੱਥੋਂ ਦਾ ਤਾਪਮਾਨ ਵੀ ਘੱਟ ਹੋਵੇਗਾ ਅਤੇ ਕਿੰਨੀ ਸਾਨੂੰ ਜਿਹੜੀ ਅਸੀਂ ਘਰਾਂ ਦੇ ਵਿੱਚ ਰਹਿ ਕੇ ਕਾਰਬਨ ਡਾਈਆਕਸਾਈਡ ਪੈਦਾ ਕਰਦੇ ਹਾਂ ਆਪਣੇ ਏਅਰ ਕੰਡੀਸ਼ਨਰ ਰਾਹੀਂ ਜਾਂ ਹੋਰ ਢੰਗਾਂ ਰਾਹੀਂ ਸ਼ਹਿਰੀਏ ਲੋਕ ਕਰਦੇ ਨੇ ਉਹਨਾਂ ਨੂੰ ਵੀ ਘਣਸ਼ਾਵੇਂ ਰੁੱਖ ਆਪਣੀਆਂ ਗਲੀਆਂ 'ਚ ਸਾਂਝੀਆਂ ਥਾਵਾਂ 'ਤੇ ਲਾਉਣੇ ਚਾਹੀਦੇ ਨੇ ਇਸ ਕੰਮ ਦੇ ਵਿੱਚ ਸਿਰਫ ਅਤੇ ਸਿਰਫ 2 ਜਾਂ 3 ਮਹਾਤਮਾ ਦੀ ਜਿਹੜੀ ਆਵਾਜ਼ ਦਿੱਤੀ ਹੈ ਉਹ 'ਤੇ ਡਿਪੈਂਡ ਨਹੀਂ ਕਰਨ ਦੀ ਲੋੜ ਹਰ ਬੰਦੇ ਨੂੰ ਵਲੰਟੀਅਰਲੀ ਇਹ ਕੰਮ ਕਰਨਾ ਚਾਹੀਦਾ ਕਿ ਆਪਣੇ ਪੁਰਖੇ ਦੀ ਮੌਤ 'ਤੇ ਅਤੇ ਆਪਣੇ ਬੱਚੇ ਦੇ ਜਨਮ ਦਿਨ 'ਤੇ ਘੱਟੋ ਘੱਟ ਇੱਕ ਰੁੱਖ ਤਾਂ ਲੱਗ ਸਕਦਾ ਨਾ ਬੰਦਾ ਜਦੋਂ ਜਾਂਦਾ ਇਸ ਧਰਤੀ ਤੋਂ ਅਤੇ 7.5 ਮਣ ਲੱਕੜ ਉਹਨੂੰ ਸਰੀਰਕ ਤੌਰ 'ਤੇ ਖਤਮ ਕਰਨ ਵਾਸਤੇ ਬਾਲਣ ਵਾਸਤੇ ਪੰਜਾਬ ਦੇ ਵਿੱਚ ਵਰਤਦੇ ਨੇ ਅਤੇ 7.5 ਮਣ ਲੱਕੜ ਜਿਹੜੀ ਹੈ ਉਹ 'ਤੇ ਪੈਦਾ ਕਰਨਾ ਤੁਹਾਡਾ ਧਰਮ ਬਣਦਾ ਨਾ ਸੋ ਮੈਨੂੰ ਲੱਗਦਾ ਕਿ ਜਿਹੜਾ ਮਨੁੱਖ ਇਸ ਧਰਤੀ 'ਤੇ ਆਇਆ ਪੰਜਾਬ ਦੇ ਵਿੱਚ ਆਇਆ ਉਹ ਹਰ ਰੋਜ਼ ਗਾਉਂਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾ ਸੁਖੇਲੇ ਸਗਲ ਜਗਤ ਅਤੇ ਪਵਨ ਗੁਰੂ ਕਿਵੇਂ ਹੈ ਉਹ ਗੁਰੂ ਤਾਂ ਹੀ ਹੈ ਨਾ ਜੇ ਉਸ ਪੌਣ ਸਵੱਛ ਹੈ ਨਿਰਮਲ ਹੈ ਪੌਣ ਜੇ ਸਾਡੀ ਗੰਧਲੀ ਹੈ ਤਾਂ ਸਾਡੇ ਸਾਹਾਂ ਸਵਾਸਾਂ ਦੇ ਵਿੱਚ ਫੇਫੜੇ ਜਾ ਕੇ ਉਹਨੇ ਬਿਮਾਰੀ ਬਣਨਾ ਪਵਨ ਗੁਰੂ ਪਾਣੀ ਪਿਤਾ ਪਾਣੀ ਤਾਂ ਹੀ ਪਿਓ ਹੈ ਨਾ ਜੇ ਉਹ ਪਲੀਤ ਨਹੀਂ ਹੈਗਾ ਜੇ ਗੰਦਾ ਨਹੀਂ ਹੈ ਗੰਧਲਾ ਪਾਣੀ ਤੁਹਾਡੇ ਵਾਸਤੇ ਜ਼ਿੰਦਗੀ ਦੀ ਥਾਂ 'ਤੇ ਮੌਤ ਬਣਦਾ ਇੱਥੋਂ ਲੁਧਿਆਣੇ ਤੋਂ ਸ਼ੁਰੂ ਹੁੰਦਾ ਸਾਡਾ ਬੁੱਢਾ ਨਾਲਾ ਸਤਲੁਜ 'ਚ ਪੈਂਦਾ ਉਹ ਨਿਕਲ ਪਲੇਟ ਯੂਨਿਟ ਜਿਹੜੇ ਨੇ ਦੂਸਰੇ ਤੀਸਰੇ ਉਹਨਾਂ ਦਾ ਪਾਣੀ ਗੰਧਲਾ ਪੈ ਕੇ ਅਲਟੀਮੇਟਲੀ ਕੀ ਹੁੰਦਾ ਕਿ ਮੱਛੀਆਂ ਦਾ ਜਿਹੜਾ ਜਲਚਰ ਜੀਵ ਹੈ ਜਿਹੜਾ ਸਾਰਾ ਖਤਮ ਹੋ ਰਿਹਾ ਅੱਗੇ ਜਾ ਕੇ ਕੀ ਹੋ ਜਾਂਦਾ ਬਠਿੰਡੇ ਦੇ ਵਿੱਚ ਉਹ ਰੋਗ ਬਣ ਜਾਂਦਾ ਬੀਕਾਨੇਰ ਤੱਕ ਜਾਂਦੀ ਜਿਹੜੀ ਟ੍ਰੇਨ ਹੈ ਖਾਸ ਕਰਕੇ ਕੈਂਸਰ ਟ੍ਰੇਨ ਬਣ ਗਈ ਇਹ ਸਾਡਾ ਜੀਵਨ ਦੀ ਥਾਂ 'ਤੇ ਸਾਡੀ ਮੌਤ ਦੀ ਰਫਤਾਰ ਜਿਹੜੀ ਵਧਾ ਰਿਹਾ ਉਹ ਸਾਰਾ ਵਿਹਾਰ ਜਿਹੜਾ ਅਸੀਂ ਬਿਰਖਾਂ ਤੋਂ ਟੁੱਟ ਰਹੇ ਹਾਂ
ਕੈਮੀਕਲਸ ਦਾ ਦਖਲ ਵਧਾ ਰਹੇ ਹਾਂ, ਕਾਰਬਨ ਡਾਈਆਕਸਾਈਡ ਵਧਾ ਰਹੇ ਹਾਂ। ਸਾਨੂੰ ਆਪਣੇ ਭਵਿੱਖ ਦੀ ਸਲਾਮਤੀ ਵਾਸਤੇ, ਆਪਣੇ ਬੱਚਿਆਂ ਦੀ ਸਲਾਮਤੀ ਵਾਸਤੇ, ਆਪਣੇ ਮਨੁੱਖਤਾ ਦੀ ਸਲਾਮਤੀ ਵਾਸਤੇ ਨਿਰੰਤਰਤਾ ਦੇ ਵਿੱਚ ਰੁੱਖਾਂ ਦੀ, ਜਲਾਂ ਦੀ, ਪਾਣੀ ਦੀ, ਭੂਮੀ ਦੀ ਸਿਹਤ ਸੰਭਾਲਣ ਵਾਲੇ ਰਾਹ ਤੁਰਨਾ ਪੈਣਾ। ਤੇ ਇਸ ਕੰਮ ਦੇ ਵਾਸਤੇ ਵਿਗਿਆਨ ਦੀ ਮਦਦ ਲਏ ਬਿਨਾਂ ਗੁਜ਼ਾਰਾ ਨਹੀਂ ਹੋਣਾ। ਵਿਗਿਆਨੀ ਜਦੋਂ ਤੁਹਾਨੂੰ ਕਹਿੰਦਾ ਕਿ ਭਾਈ ਆਹ ਇੱਕ ਹੱਦ ਹੈ, ਇਸ ਤੋਂ ਵੱਧ ਤੁਸੀਂ ਖਾਦਾਂ ਦੀ ਵਰਤੋਂ ਨਹੀਂ ਕਰਨੀ, ਆਹ ਛਿੜਕਾਅ ਸੁਰੱਖਿਅਤ ਹੈ, ਸਿਰਫ ਇਹੀ ਕਰਨਾ, ਫਿਰ ਤੁਸੀਂ ਕਿਉਂ ਬਈ ਆਖੇ ਲੱਗਦੇ ਹੋ ਕਿਸੇ ਦੁਕਾਨਦਾਰ ਦੇ ਜਾਂ ਕਿਸੇ ਵਣਜਾਰੇ ਦੇ? ਤੁਸੀਂ ਕਿਉਂ ਉਹਦੀ ਮਨਮਾਨੀ, ਉਹਦਾ ਮੁਨਾਫਾ ਵਧਾਉਣ ਵਾਸਤੇ ਆਪਣੇ ਆਪ ਨੂੰ ਖਤਰੇ 'ਚ ਪਾਉਂਦੇ ਹੋ? ਅੱਜ ਸਪਰੇਅ ਕਰਦੇ ਆ, ਦੂਸਰੇ ਦਿਨ ਤੋੜ ਕੇ ਬੈਂਗਣ ਸਬਜ਼ੀ ਮੰਡੀ ਦੇ ਵਿੱਚ ਵੇਚਣ ਤੁਰ ਪੈਂਦੇ ਆ। ਕੀ ਯਾਰ, ਉਹ ਵੀ ਮਾਵਾਂ ਦੇ ਲਾਲ ਨੇ, ਉਹ ਵੀ ਧੀਆਂ ਭੈਣਾਂ ਨੇ ਜਿਨ੍ਹਾਂ ਨੇ ਰੋਟੀ ਖਾਣੀ ਹੈ। ਉਹਨਾਂ ਨੂੰ ਕਿਉਂ ਜ਼ਿੰਦਗੀ ਦੀ ਸਾਨੂੰ ਮੌਤ ਪਰੋਸਦੇ ਹਾਂ? ਕਿਉਂ ਅਸੀਂ ਬਿਮਾਰੀਆਂ ਦਾ ਵਾਧਾ ਕਰਦੇ ਹਾਂ? ਅਸੀਂ ਰਲ ਮਿਲ ਕੇ ਸਿਰਫ ਤੇ ਸਿਰਫ ਆਪਣਾ ਮੁਨਾਫਾ ਨਾ ਸੋਚੀਏ। ਅੱਜ ਸਾਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ, ਵਪਾਰੀ ਬਣਾ ਦਿੱਤਾ। ਹਰ ਪੈਰ 'ਤੇ ਮੁਨਾਫਾ ਨਹੀਂ ਸੋਚਣਾ, ਕਿਤੇ ਨਾ ਕਿਤੇ ਬੰਦਗੀ ਵੀ ਸੋਚਣੀ ਹੈ। ਬੰਦਗੀ ਤਾਂ ਹੈ ਜੇ ਤੁਸੀਂ ਬੰਦਿਆਂ ਵਾਲੇ ਕਾਰਜ ਕਰਦੇ ਹੋ। ਬੰਦਿਆਂ ਵਾਲੇ ਕਾਰਜ ਜਿਹੜੇ ਨੇ ਇਹ ਹੈ ਕਿ ਆਪਣਾ ਵੀ ਭਲਾ ਸੋਚੋ ਅਤੇ ਆਪਣੇ ਪੁਰਖਿਆਂ ਦੀ ਰੀਤ 'ਤੇ ਤੁਰਦੇ ਹੋਏ, ਅੱਗੇ ਤੁਰਦੇ ਹੋਏ ਆਪਣੇ ਸਰਬੱਤ ਸਮਕਾਲੀਆਂ ਦਾ, ਜਿਹੜੇ ਇਸ ਵੇਲੇ ਸਾਡੇ ਨਾਲ ਜੀ ਰਹੇ ਨੇ ਲੋਕ, ਉਹਨਾਂ ਦਾ ਵੀ ਭਲਾ ਹੋਵੇ। ਉਹਦੇ 'ਚ ਕੋਈ ਧਰਮ ਨਹੀਂ, ਜ਼ਾਤ ਨਹੀਂ, ਗੋਤ ਨਹੀਂ, ਖਿੱਤਾ ਨਹੀਂ, ਉਹ ਸਾਰੇ ਸਾਡੇ ਆਪਣੇ ਨੇ, ਬੇਗਾਨੇ ਨਹੀਂ। ਇਸ ਧਰਤੀ 'ਤੇ ਜੇ ਅਮਨ ਚੈਨ ਰੱਖਣਾ ਤਾਂ ਸਾਨੂੰ ਮਨਾਂ ਦੀ ਜਿਹੜੀ ਇੱਕ ਮੁਨਾਫੇ ਦੀ ਹੋੜ ਹੈ ਉਹ ਘਟਾਉਣੀ ਪਏਗੀ। ਮੁਨਾਫਾ ਸਾਨੂੰ ਜ਼ਿੰਦਗੀ 'ਚੋਂ, ਜ਼ਿੰਦਗੀ ਖਾਰਜ ਕਰਕੇ ਨਾ ਫੜਾ ਦੇਵੇ ਕਿ ਅਸੀਂ ਹੱਥੜ ਹੋ ਕੇ ਬਹਿ ਜਾਈਏ। ਜਿਵੇਂ ਮੋਹਨ ਜੀ ਦੀ ਗਜ਼ਲ ਦਾ ਸ਼ੇਰ ਹੈ ਨਾ ਕਿ ਪਤਾ ਨਹੀਂ ਕਿਸ ਤਾਰੇ ਨਾਲ ਟੁੱਟੇ ਹਾਂ, ਨਾ ਚੌਰਸ ਨਾ ਤਿੰਨ ਨੁਕਰੇ ਨਾ ਗੋਲ ਰਹੇ। ਅਸੀਂ ਚੌਰਸ ਵੀ ਬਣੇ ਰਹੀਏ, ਤਿੰਨ ਨੁਕਰੇ ਬਣੇ ਰਹੀਏ, ਗੋਲ ਵੀ ਬਣੇ ਰਹੀਏ। ਇਹ ਕਿਤੇ ਸ਼ੇਪਲੈਸ ਨਾ ਹੋ ਜਾਏ ਸੋਸਾਇਟੀ, ਇਹਦਾ ਕਿਤੇ ਆਕਾਰ, ਵਿਹਾਰ, ਕਿਰਦਾਰ ਸਾਰਾ ਬਦਲ ਨਾ ਜਾਵੇ। ਇਸ ਕਰਕੇ ਉਹਦੀ ਸਲਾਮਤੀ ਵਾਸਤੇ ਵਾਤਾਵਰਣ ਦੀ ਸਲਾਮਤੀ ਬਹੁਤ ਜ਼ਰੂਰੀ ਹੈ। ਇੱਕ ਗੱਲ ਹੋਰ, ਵਾਤਾਵਰਣ ਦੇ ਵਿੱਚ ਇਕੱਲਾ ਪਾਣੀ ਪਾਉਣ 'ਤੇ ਜ਼ਮੀਨ ਨਹੀਂ ਆਉਂਦੇ, ਉਹਦੇ ਸਾਡਾ ਸਮਾਜਿਕ ਵਿਹਾਰ ਵੀ ਆਉਂਦਾ। ਜੇ ਸਾਡੇ ਰਿਸ਼ਤਿਆਂ 'ਚ ਗੰਧਲਾਪਣ ਹੈ, ਸਾਡੇ ਵਿਹਾਰ 'ਚ ਗੰਧਲਾਪਣ ਆਉਣਾ ਹੀ ਆਉਣਾ। ਸੋ ਰਿਸ਼ਤਿਆਂ ਦੀ ਪਾਕੀਜ਼ਗੀ ਇਸ ਧਰਤੀ ਦੀ ਮਰਿਆਦਾ ਮੁਤਾਬਕ ਨਿਭਣ ਦੀ ਜਿਹੜੀ ਇੱਕ, ਨਿਭਾਉਣ ਦੀ ਜਿਹੜੀ ਇੱਕ ਮਰਿਆਦਾ ਆ, ਉਸ ਨੂੰ ਵੀ ਸੰਭਾਲਣਾ ਅਸੀਂ, ਤਾਂ ਕਿ ਉਹ ਭਾਈਚਾਰਕ ਸ਼ਕਤੀ ਜਿਹੜੀ ਉਹ ਤੰਦਾਂ ਜਿਹੜੀ ਸਾਡੀਆਂ ਆਪਸ ਵਿੱਚ ਸੋਸ਼ਲ ਫੈਬਰਿਕ ਆ, ਤਾਣਾ ਅਤੇ ਪੇਟਾ ਦੋਵੇਂ ਰਲ ਕੇ ਆਪਸ ਦੇ ਵਿੱਚ ਇੱਕ ਸ਼ਕਤੀਸ਼ਾਲੀ ਸੁਸਾਇਟੀ ਬਣੇ। ਉਹਦੇ ਵਿੱਚ ਅਸੀਂ ਜਿਉਣ ਦਾ ਇੱਕ ਜਿਹੜਾ ਅਧਿਕਾਰ ਰੱਖਾਂਗੇ, ਉਹ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਮਾਣਮੱਤਾ ਹੋਵੇਗਾ। ਉਹਦੇ ਵਾਸਤੇ ਸ਼ਬਦ ਸੱਭਿਆਚਾਰ ਦੀ ਉਸਾਰੀ ਜ਼ਰੂਰੀ ਹੈ, ਪੁਸਤਕ ਸੱਭਿਆਚਾਰ ਦੀ ਜ਼ਰੂਰੀ ਹੈ। ਨਾਲ ਦੀ ਨਾਲ ਇਹ ਗੱਲ ਕਦੇ ਨਾ ਭੁੱਲੀਏ ਕਿ ਧਰਮ ਆਪਣੇ ਆਪ ਦੇ ਵਿੱਚ ਕੋਈ ਹਸਤੀ ਨਹੀਂ ਹੁੰਦਾ। ਧਰਮਸਾਲ ਜਿਹੜੀ ਹੈ ਉਹ ਤਾਂ ਮੁਕੰਮਲ ਆ ਜੇ ਧਰਮਸਾਲ ਦੇ ਵਿੱਚ ਚਿਕਿਤਸਾਲ ਵੀ ਹੈ, ਜਿਹਨੂੰ ਅੱਜ ਅਸੀਂ ਡਿਸਪੈਂਸਰੀ ਕਹਿੰਦੇ ਹਾਂ, ਹਸਪਤਾਲ ਕਹਿੰਦੇ ਹਾਂ। ਉਹ ਤਾਂ ਮੁਕੰਮਲ ਆ ਜੇ ਉਸ ਵਿੱਚ ਸਾਡੀ ਪਾਠਸਾਲ ਵੀ ਹਾਜ਼ਰ ਹੈ, ਜਿਹਨੂੰ ਅਸੀਂ ਸਕੂਲ ਕਹਿੰਦੇ ਹਾਂ, ਗੁਰੂਕੁਲ ਕਹਿੰਦੇ ਹਾਂ, ਕਾਲਜ ਸਕੂਲ ਕਹਿੰਦੇ ਹਾਂ। ਉਹ ਤਾਂ ਮੁਕੰਮਲ ਆ ਜੇ ਉਸ ਵਿੱਚ ਪੁਸਤਕ ਸਾਲ ਵੀ ਹੈ, ਭਾਵ ਲਾਇਬ੍ਰੇਰੀ ਵੀ ਹੈ, ਕਿਤਾਬਾਂ ਵੀ ਹਨ। ਕਿਤਾਬ ਦੀ ਸਰਦਾਰੀ, ਰਬਾਬ ਦੀ ਸਰਦਾਰੀ ਪੰਜਾਬ ਦੀ ਮਰਿਆਦਾ ਆ। ਪਰ ਦੁੱਖ ਦੀ ਗੱਲ ਹੈ ਕਿ ਸਾਡੇ ਘਰਾਂ ਦਰਾਂ ਦੇ ਵਿੱਚ ਸਰਦਾਰ ਇਹ ਹੋ ਗਈ ਹੁਣ ਸ਼ਰਾਬ ਦੀ, ਕਬਾਬ ਦੀ। ਸੋ ਸ਼ਰਾਬ ਪੀਂਦੇ, ਕਬਾਬ ਪੀਂਦੇ ਭਰਾਵਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਕਿਤਾਬ ਦੇ ਰਬਾਬ ਦੇ ਲੜ ਲੱਗੇ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ ਹੋਣਾ। ਇਸ ਪੰਜਾਬ ਦੀ ਧਰਤੀ 'ਤੇ ਜਿੰਨੇ ਵੀ ਮਹਾਂਪੁਰਖ ਹੋਏ ਆ, ਉਹਨਾਂ ਨੇ ਸਾਨੂੰ ਸੁਰ ਨਾਲ ਜੋੜਿਆ, ਸੰਗੀਤ ਨਾਲ ਜੋੜਿਆ, ਕਿਉਂਕਿ ਸੁਰ ਦੀ ਸਾਧਨਾ ਜਿਹੜੀ ਹੈ, ਸੰਗੀਤ ਦੀ ਸਾਧਨਾ ਜਿਹੜੀ ਹੈ, ਉਹ ਸਾਡੇ ਜੋ ਵਿਕਾਰ ਖਤਮ ਕਰਦੀ ਹੈ। ਉਹ ਸਾਡੀਆਂ ਕੁੰਠਿਤ ਅਤੇ ਜਿਹੜੀਆਂ ਖੰਡਿਤ ਬਿਰਤੀਆਂ ਨੇ ਉਹਨਾਂ ਨੂੰ ਇਕਾਗਰਚਿਤ ਕਰਦੀ ਹੈ। ਪਰ ਅੱਜ ਸੰਗੀਤ ਦੇ ਨਾਲ ਜੋ ਕੁਝ ਪਰੋਸਿਆ ਜਾ ਰਿਹਾ, ਉਹ ਸਾਨੂੰ ਵਿਸਫੋਟਿਤ ਕਰਦਾ, ਪਾੜਦਾ, ਸੁੱਟਦਾ ਬਾਹਰ ਨੂੰ। ਅਸੀਂ ਆਪਣੀਆਂ ਬਿਰਤੀਆਂ ਨੂੰ ਇਕਾਗਰਚਿਤ ਕਰਨਾ, ਅੰਦਰ ਨੂੰ ਲਿਆਉਣਾ, ਉਹਦੇ ਨਾਲ ਹੀ ਸਾਡੀ ਸਲਾਮਤੀ ਹੈ। ਧਰਤੀ ਦੀ ਮਰਿਆਦਾ ਦੀ ਰਾਖੀ ਕਰਨਾ ਹਰ ਮਨੁੱਖ ਦਾ ਫਰਜ਼ ਹੈ। ਅੱਜ ਮੈਂ, ਕੱਲ੍ਹ ਨੂੰ ਮੇਰਾ ਬੱਚਾ ਉਹਦੀ ਰਾਖੀ ਕਰੇ, ਤਾਂ ਹੀ ਇਹ ਪੰਜਾਬ ਰਹਿ ਸਕੇਗਾ।